ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਬਹੁਤ ਅੱਗਾਂ ਲੱਗੀਆਂ ਹੋਈਆਂ ਤੇ ਕੈਨੇਡਾ ਦਾ ਜਿਹੜਾ ਧੂੰਆਂ ਆ ਉਹ ਅਮਰੀਕਾ ਦੀਆਂ ਕਈ ਸਟੇਟਾਂ 'ਚ ਆ ਗਿਆ। ਸੋ ਕੈਨੇਡਾ ਦੀਆਂ ਅੱਗਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਟੈਂਪਰੇਚਰ ਆ ਉਹ ਵੀ ਵਧਾ ਦਿੱਤਾ ਹੈਗਾ। ਜੀ। ਸੋ ਟਰੰਪ ਤੇ ਕਾਰਨੀ ਦਾ ਜਿਹੜਾ ਰਿਲੇਸ਼ਨਸ਼ਿਪ ਆ ਉਹ ਇੱਕ ਵਾਰੀ ਫੇਰ ਬਹੁਤ ਤੱਤਾ ਹੋ ਗਿਆ, ਆਪਾਂ ਇਹ ਕਹਿ ਸਕਦੇ ਹੈਗੇ ਆ। ਹੂੰ, ਹੂੰ। ਤੇ ਇਹਨੂੰ ਦੇਖਦੇ ਹੋਏ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ 50% ਜਿਹੜਾ ਟੈਰਿਫ ਆ ਉਹ ਕੈਨੇਡਾ ਦੀਆਂ ਚੀਜ਼ਾਂ ਤੇ ਅੱਜ ਹੋਰ ਲਾ ਦਿੱਤਾ ਹੈਗਾ। ਇਹਦੇ ਵਿੱਚ ਉਹਨਾਂ ਨੇ ਆਟੋਜ਼, ਅਲਕੋਹਲ ਤੇ ਚੀਜ਼ ਨੂੰ ਲੈ ਕੇ ਕਿਹਾ ਵੀ ਉਹਦੇ ਉੱਤੇ ਤੁਸੀਂ ਕੈਨੇਡਾ ਵਾਲਿਆਂ ਨੇ ਟੈਰਿਫ ਲਾਇਆ, ਇਸ ਕਰਕੇ ਅਸੀਂ ਜਿਹੜਾ ਟੈਰਿਫ 50% ਲਾਉਣ ਜਾ ਰਹੇ ਹੈਗੇ ਆ। ਜਿਹੜਾ ਨਵਾਂ 50% ਟੈਰਿਫ ਲਾਇਆ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਅਲਕੋਹਲ ਜਾਂ ਹੋਰ ਚੀਜ਼ਾਂ ਹੈਗੀਆਂ ਆ, ਜੀ, ਜੀ। ਪਰ ਇਹਦੇ ਵਿੱਚ ਪੋਟਾਸ਼, ਫਿਸ਼ ਤੇ ਕ੍ਰਿਟੀਕਲ ਮਿਨਰਲਸ ਵਗੈਰਾ ਨਹੀਂ ਹੈਗੇ। ਜੋ ਕਿ ਇਹ ਜਿਹੜੀਆਂ ਗੁਡਸ ਸੀਗੀਆਂ ਪਹਿਲਾਂ ਪ੍ਰੋਟੈਕਟਡ ਸੀਗੀਆਂ USMCA, ਜਿਹੜਾ ਇਹ ਐਗਰੀਮੈਂਟ ਸੀਗਾ USMCA ਉਹਦੇ ਤਹਿਤ। ਪਰ ਜੋ ਕੈਨੇਡਾ ਵਾਲੇ ਆ ਉਹ ਕਹਿੰਦੇ ਆ ਵੀ ਇਹ ਸਾਡੇ ਨਾਲ ਧੱਕਾ ਚੱਲ ਰਿਹਾ ਹੈਗਾ। ਪਰ ਇਹ ਟ੍ਰੇਡ ਵਾਰ ਜਿਹੜਾ ਹੋਰ ਵਧੂਗਾ, ਕਿਉਂਕਿ ਪਿੱਛੇ ਜਿਹੇ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਵੀ ਜਿਹੜੀ ਆ ਸਟੇਟਮੈਂਟ ਦਿੱਤੀ ਸੀਗੀ ਵੀ ਜੇ ਸਾਨੂੰ ਟੈਰਿਫ ਲਾਇਆ ਤੇ ਕੈਨੇਡਾ ਵੀ ਅਸੀਂ ਟੈਰਿਫ ਦੇ ਨਾਲ ਹੀ ਡਾਲਰ ਫॉर ਡਾਲਰ ਜਿਹੜਾ ਰਿਸਪੌਂਸ ਕਰਾਂਗੇ। ਕੈਂਡਿਸ ਲਾਇੰਗ CEO ਆ ਕੈਨੇਡੀਅਨ ਚੈਂਬਰ ਆਫ ਕਾਮਰਸ ਦੇ, ਉਹਨਾਂ ਨੇ ਇਹ ਕਿਹਾ ਵੀ ਜੋ ਟਰੰਪ ਉਹਨਾਂ ਨੇ ਮੂਵ ਕੀਤੀ ਹੈ ਬੜੀ ਰਿਗਰੈਟੇਬਲ ਹੈਗੀ ਆ ਦੋਨਾਂ ਮੁਲਕਾਂ ਦੇ ਲਈ। ਤੇ ਇਹ ਜਿਹੜਾ ਆ ਕਾਫੀ ਜ਼ਿਆਦਾ ਜਿਹੜਾ ਇਕਨੋਮਿਕਲੀ ਨੁਕਸਾਨ ਕਰੂਗੀ। ਸੋ ਟਰੰਪ ਉਹਨਾਂ ਨੇ ਮਜ਼ਾਕ, ਕਈ ਲੋਕ ਸੋਚਦੇ ਸੀ ਵੀ ਇਹ ਜਿਹੜੀ ਧੂਏ ਵਾਲੀ ਗੱਲ ਪ੍ਰੈਜ਼ੀਡੈਂਟ ਟਰੰਪ ਨਹੀਂ ਕਹਿ ਰਹੇ ਵੀ ਸਾਡਾ ਅਮਰੀਕਾ 'ਚ ਆ ਰਿਹਾ, ਤੁਸੀਂ ਆਪਣੀਆਂ ਅੱਗਾਂ ਦਾ ਤੇ ਅਸੀਂ ਐਕਸ਼ਨ ਲਵਾਂਗੇ। ਤੇ ਉਹ ਹੁਣ ਤੁਹਾਡੇ ਸਾਹਮਣੇ ਆ, ਐਕਸ਼ਨ ਉਹਨਾਂ ਨੇ ਲੈ ਲਿਆ। 50% ਜਿਹੜਾ ਟੈਰਿਫ ਆ ਉਹ ਲਾ ਦਿੱਤਾ ਹੈਗਾ। ਵਰਲਡ ਇਕਨੋਮਿਕ ਫੋਰਮ ਜੋ ਡੈਵੋਸ ਦੇ ਵਿੱਚ ਸਵਿਟਜ਼ਰਲੈਂਡ ਜਨਵਰੀ ਮਹੀਨੇ 'ਚ ਹੋਈ ਸੀ, ਉਹਦੇ ਕਾਰਨੀ ਜਿਹੜੇ ਆ ਮਾਰਕ ਕਾਰਨੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ, ਉਹਨਾਂ ਨੇ ਟਰੰਪ ਉਹਨਾਂ ਦੇ ਨਾਂ ਲਏ ਬਿਨਾਂ ਇਹ ਕਿਹਾ ਸੀ ਵੀ ਜਿਹੜੀਆਂ ਬਹੁਤ ਤਾਕਤਵਰ ਮੁਲਕ ਹੈਗੇ ਆ ਉਹ ਆਪਣੀ ਇਕਨੋਮੀ ਨੂੰ ਇੱਕ ਤਰ੍ਹਾਂ ਦੇ ਨਾਲ ਛੋਟੇ ਮੁਲਕ ਜਾਂ ਜਿਨ੍ਹਾਂ ਮੁਲਕਾਂ ਦੀ ਸਟਰੋਂਗ ਇਕਨੋਮੀ ਨਹੀਂ, ਉਹਨਾਂ ਦੇ ਅਗੇਂਸਟ ਜਿਹੜਾ ਯੂਜ਼ ਕਰ ਰਹੇ ਹੈਗੇ ਆ। ਸੋ ਟਰੰਪ ਉਹਨਾਂ ਨੇ ਬਾਅਦ 'ਚ ਜਵਾਬ ਦਿੱਤਾ ਸੀ ਵੀ ਕੈਨੇਡਾ ਵਾਲੇ ਤਾਂ ਜੀਂਦੇ ਅਮਰੀਕਾ ਦੇ ਸਿਰ ਦੇ ਉੱਤੇ ਹੈਗੇ ਆ। ਕਹਿੰਦੇ ਵੀ ਕੈਨੇਡਾ ਲਿਵਸ ਬਿਕੋਜ਼ ਆਫ US। ਸੋ ਅੱਜ ਹੁਣ ਟੈਰਿਫ ਵਧਾਤਾ। ਪਹਿਲਾਂ ਹੀ ਕੈਨੇਡਾ ਦੀ ਇਕਨੋਮੀ ਉਹਨਾਂ ਦੇ ਵਿਚਾਰਿਆਂ ਦੀ ਕਾਫੀ ਬੈਡ ਹੈਗੀ ਆ, ਇਸ ਵੇਲੇ ਰਿਸੈਸ਼ਨ 'ਚ ਆ ਤੇ ਇਹਦਾ ਜਿਹੜਾ ਅਸਰ ਆ ਕਾਫੀ ਜ਼ਿਆਦਾ ਹੋਊਗਾ। ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਬਹੁਤ ਅੱਗਾਂ ਲੱਗੀਆਂ ਹੋਈਆਂ ਤੇ ਕੈਨੇਡਾ ਦਾ ਜਿਹੜਾ ਧੂੰਆਂ ਆ ਉਹ ਅਮਰੀਕਾ ਦੀਆਂ ਕਈ ਸਟੇਟਾਂ 'ਚ ਆ ਗਿਆ। ਸੋ ਕੈਨੇਡਾ ਦੀਆਂ ਅੱਗਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਟੈਂਪਰੇਚਰ ਆ ਉਹ ਵੀ ਵਧਾ ਦਿੱਤਾ ਹੈਗਾ। ਜੀ। ਸੋ ਟਰੰਪ ਤੇ ਕਾਰਨੀ ਦਾ ਜਿਹੜਾ ਰਿਲੇਸ਼ਨਸ਼ਿਪ ਆ ਉਹ ਇੱਕ ਵਾਰੀ ਫੇਰ ਬਹੁਤ ਤੱਤਾ ਹੋ ਗਿਆ, ਆਪਾਂ ਇਹ ਕਹਿ ਸਕਦੇ ਹੈਗੇ ਆ। ਹੂੰ, ਹੂੰ। ਤੇ ਇਹਨੂੰ ਦੇਖਦੇ ਹੋਏ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ 50% ਜਿਹੜਾ ਟੈਰਿਫ ਆ ਉਹ ਕੈਨੇਡਾ ਦੀਆਂ ਚੀਜ਼ਾਂ ਤੇ ਅੱਜ ਹੋਰ ਲਾ ਦਿੱਤਾ ਹੈਗਾ। ਇਹਦੇ ਵਿੱਚ ਉਹਨਾਂ ਨੇ ਆਟੋਜ਼, ਅਲਕੋਹਲ ਤੇ ਚੀਜ਼ ਨੂੰ ਲੈ ਕੇ ਕਿਹਾ ਵੀ ਉਹਦੇ ਉੱਤੇ ਤੁਸੀਂ ਕੈਨੇਡਾ ਵਾਲਿਆਂ ਨੇ ਟੈਰਿਫ ਲਾਇਆ, ਇਸ ਕਰਕੇ ਅਸੀਂ ਜਿਹੜਾ ਟੈਰਿਫ 50% ਲਾਉਣ ਜਾ ਰਹੇ ਹੈਗੇ ਆ। ਜਿਹੜਾ ਨਵਾਂ 50% ਟੈਰਿਫ ਲਾਇਆ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਅਲਕੋਹਲ ਜਾਂ ਹੋਰ ਚੀਜ਼ਾਂ ਹੈਗੀਆਂ ਆ, ਜੀ, ਜੀ। ਪਰ ਇਹਦੇ ਵਿੱਚ ਪੋਟਾਸ਼, ਫਿਸ਼ ਤੇ ਕ੍ਰਿਟੀਕਲ ਮਿਨਰਲਸ ਵਗੈਰਾ ਨਹੀਂ ਹੈਗੇ। ਜੋ ਕਿ ਇਹ ਜਿਹੜੀਆਂ ਗੁਡਸ ਸੀਗੀਆਂ ਪਹਿਲਾਂ ਪ੍ਰੋਟੈਕਟਡ ਸੀਗੀਆਂ USMCA, ਜਿਹੜਾ ਇਹ ਐਗਰੀਮੈਂਟ ਸੀਗਾ USMCA ਉਹਦੇ ਤਹਿਤ। ਪਰ ਜੋ ਕੈਨੇਡਾ ਵਾਲੇ ਆ ਉਹ ਕਹਿੰਦੇ ਆ ਵੀ ਇਹ ਸਾਡੇ ਨਾਲ ਧੱਕਾ ਚੱਲ ਰਿਹਾ ਹੈਗਾ। ਪਰ ਇਹ ਟ੍ਰੇਡ ਵਾਰ ਜਿਹੜਾ ਹੋਰ ਵਧੂਗਾ, ਕਿਉਂਕਿ ਪਿੱਛੇ ਜਿਹੇ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਵੀ ਜਿਹੜੀ ਆ ਸਟੇਟਮੈਂਟ ਦਿੱਤੀ ਸੀਗੀ ਵੀ ਜੇ ਸਾਨੂੰ ਟੈਰਿਫ ਲਾਇਆ ਤੇ ਕੈਨੇਡਾ ਵੀ ਅਸੀਂ ਟੈਰਿਫ ਦੇ ਨਾਲ ਹੀ ਡਾਲਰ ਫॉर ਡਾਲਰ ਜਿਹੜਾ ਰਿਸਪੌਂਸ ਕਰਾਂਗੇ। ਕੈਂਡਿਸ ਲਾਇੰਗ CEO ਆ ਕੈਨੇਡੀਅਨ ਚੈਂਬਰ ਆਫ ਕਾਮਰਸ ਦੇ, ਉਹਨਾਂ ਨੇ ਇਹ ਕਿਹਾ ਵੀ ਜੋ ਟਰੰਪ ਉਹਨਾਂ ਨੇ ਮੂਵ ਕੀਤੀ ਹੈ ਬੜੀ ਰਿਗਰੈਟੇਬਲ ਹੈਗੀ ਆ ਦੋਨਾਂ ਮੁਲਕਾਂ ਦੇ ਲਈ। ਤੇ ਇਹ ਜਿਹੜਾ ਆ ਕਾਫੀ ਜ਼ਿਆਦਾ ਜਿਹੜਾ ਇਕਨੋਮਿਕਲੀ ਨੁਕਸਾਨ ਕਰੂਗੀ। ਸੋ ਟਰੰਪ ਉਹਨਾਂ ਨੇ ਮਜ਼ਾਕ, ਕਈ ਲੋਕ ਸੋਚਦੇ ਸੀ ਵੀ ਇਹ ਜਿਹੜੀ ਧੂਏ ਵਾਲੀ ਗੱਲ ਪ੍ਰੈਜ਼ੀਡੈਂਟ ਟਰੰਪ ਨਹੀਂ ਕਹਿ ਰਹੇ ਵੀ ਸਾਡਾ ਅਮਰੀਕਾ 'ਚ ਆ ਰਿਹਾ, ਤੁਸੀਂ ਆਪਣੀਆਂ ਅੱਗਾਂ ਦਾ ਤੇ ਅਸੀਂ ਐਕਸ਼ਨ ਲਵਾਂਗੇ। ਤੇ ਉਹ ਹੁਣ ਤੁਹਾਡੇ ਸਾਹਮਣੇ ਆ, ਐਕਸ਼ਨ ਉਹਨਾਂ ਨੇ ਲੈ ਲਿਆ। 50% ਜਿਹੜਾ ਟੈਰਿਫ ਆ ਉਹ ਲਾ ਦਿੱਤਾ ਹੈਗਾ। ਵਰਲਡ ਇਕਨੋਮਿਕ ਫੋਰਮ ਜੋ ਡੈਵੋਸ ਦੇ ਵਿੱਚ ਸਵਿਟਜ਼ਰਲੈਂਡ ਜਨਵਰੀ ਮਹੀਨੇ 'ਚ ਹੋਈ ਸੀ, ਉਹਦੇ ਕਾਰਨੀ ਜਿਹੜੇ ਆ ਮਾਰਕ ਕਾਰਨੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ, ਉਹਨਾਂ ਨੇ ਟਰੰਪ ਉਹਨਾਂ ਦੇ ਨਾਂ ਲਏ ਬਿਨਾਂ ਇਹ ਕਿਹਾ ਸੀ ਵੀ ਜਿਹੜੀਆਂ ਬਹੁਤ ਤਾਕਤਵਰ ਮੁਲਕ ਹੈਗੇ ਆ ਉਹ ਆਪਣੀ ਇਕਨੋਮੀ ਨੂੰ
ਇੱਕ ਤਰ੍ਹਾਂ ਦੇ ਨਾਲ ਛੋਟੇ ਮੁਲਕ ਜਾਂ ਜਿਨ੍ਹਾਂ ਮੁਲਕਾਂ ਦੀ ਸਟਰੋਂਗ ਇਕਨੋਮੀ ਨਹੀਂ, ਉਹਨਾਂ ਦੇ ਅਗੇਂਸਟ ਜਿਹੜਾ ਯੂਜ਼ ਕਰ ਰਹੇ ਹੈਗੇ ਆ। ਸੋ ਟਰੰਪ ਉਹਨਾਂ ਨੇ ਬਾਅਦ ਚ ਜਵਾਬ ਦਿੱਤਾ ਸੀ ਵੀ ਕੈਨੇਡਾ ਵਾਲੇ ਤਾਂ ਜੀਂਦੇ ਅਮਰੀਕਾ ਦੇ ਸਿਰ ਦੇ ਉੱਤੇ ਹੈਗੇ ਆ। ਕਹਿੰਦੇ ਵੀ ਕੈਨੇਡਾ ਲਿਵਸ ਬਿਕੋਜ਼ ਆਫ US। ਸੋ ਅੱਜ ਹੁਣ ਟੈਰਿਫ ਵਧਾਤਾ। ਪਹਿਲਾਂ ਹੀ ਕੈਨੇਡਾ ਦੀ ਇਕਨੋਮੀ ਉਹਨਾਂ ਦੇ ਵਿਚਾਰਿਆਂ ਦੀ ਕਾਫੀ ਬੈਡ ਹੈਗੀ ਆ, ਇਸ ਵੇਲੇ ਰਿਸੈਸ਼ਨ 'ਚ ਆ, ਤੇ ਇਹਦਾ ਜਿਹੜਾ ਅਸਰ ਆ ਕਾਫੀ ਜ਼ਿਆਦਾ ਹੋਊਗਾ। ਜੀ।